ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ ਯਕੂਬ। ਧੰਨ ਹੈ ਉਹ ਬੰਦਾ ਜਿਹੜਾ ਅਜ਼ਮਾਇਸ਼ ਦੀ ਬਰਦਾਸ਼ਤ ਕਰਦਾ ਏ, ਕਿਉਂ ਜੇ ਜਦੋਂ ਮਕਬੂਲ ਠਹਿਰਿਆ ਤੇ ਹਯਾਤੀ ਦਾ ਉਹ ਹਾਸਲ ਕਰੇਗਾ ਜਿਹਦਾ ਖੁਦਾਵੰਦ ਨੇ ਆਪਣੇ ਮੁਹੱਬਤ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਹੈ। ਜਵਾਬੀ ਪੜ੍ਹਾਈ। ਯਕੂਬ। ਜਦ ਕੋਈ ਅਜ਼ਮਾਇਆ ਜਾਵੇ ਤੇ ਇਹ ਨਾ ਆਖੇ ਭਈ ਮੇਰੀ ਅਜ਼ਮਾਇਸ਼ ਰੱਬ ਵੱਲੋਂ ਹੁੰਦੀ ਏ, ਕਿਉਂ ਜੇ ਨਾ ਤੇ ਰੱਬ ਬਦੀ ਨਾਲ ਅਜ਼ਮਾਇਆ ਜਾ ਸਕਦਾ ਏ ਤੇ ਨਾ ਉਹ ਕਿਸੇ ਨੂੰ ਅਜ਼ਮਾਉਂਦਾ ਏ। ਹਾਂ, ਹਰ ਬੰਦਾ ਆਪਣੀਆਂ ਹੀ ਖਵਾਹਿਸ਼ਾਂ ਵਿੱਚ ਖਿੱਚਿਆ ਜਾ ਕੇ ਤੇ ਫਸ ਕੇ ਅਜ਼ਮਾਇਆ ਜਾਂਦਾ ਏ। ਫਿਰ ਖਵਾਹਿਸ਼ ਹਮਲਾ ਹੋ ਕੇ ਪਾਪ ਨੂੰ ਜੰਮਦੀ ਏ ਤੇ ਜਦ ਪਾਪ ਵੱਧ ਜਾਂਦਾ ਏ ਤੇ ਮੌਤ ਪੈਦਾ ਕਰਦਾ ਏ। ਐ ਮੇਰੇ ਪਿਆਰੇ ਭਰਾਵੋ, ਫਰੇਬ ਨਾ ਖਾਵੋ। ਹਰ ਚੰਗੀ ਬਖਸ਼ਿਸ਼ ਤੇ ਹਰ ਕਾਮਲ ਇਨਾਮ ਉੱਤੋਂ ਹੈ ਤੇ ਨੂਰਾਂ ਦੇ ਪਿਓ ਤੋਂ ਮਿਲਦਾ ਏ, ਜਿਹਦੇ ਵਿੱਚ ਨਾ ਕੁਝ ਬਦਲਿਆ ਜਾ ਸਕਦਾ ਏ ਤੇ ਨਾ ਗਰਦਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਆਉਂਦਾ ਏ। ਉਹਨੇ ਆਪਣੀ ਮਰਜ਼ੀ ਦੇ ਨਾਲ ਸਾਨੂੰ ਸੱਚਾਈ ਦੇ ਕਲਾਮ ਦੇ ਰਾਹੀਂ ਪੈਦਾ ਕੀਤਾ ਤਾਂ ਜੋ ਉਹਦੀ ਮਖਲੂਕ ਵਿੱਚੋਂ ਹਰ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਈਏ। ਇਸ ਲਈ ਸਾਰੀ ਨਜਾਸਤ ਤੇ ਬਦੀ ਦੇ ਫੁਜ਼ਲੇ ਨੂੰ ਦੂਰ ਕਰਕੇ ਉਸ ਕਲਾਮ ਨੂੰ ਹਲੀਮੀ ਨਾਲ ਕਬੂਲ ਕਰ ਲਵੋ ਜਿਹੜਾ ਦਿਲ ਵਿੱਚ ਬੋਇਆ ਗਿਆ ਏ ਤੇ ਤੁਹਾਡੀਆਂ ਰੂਹਾਂ ਨੂੰ ਮੁਕਤੀ ਦੇ ਸਕਦਾ ਏ। ਪਰ ਜਿਹੜਾ ਬੰਦਾ ਆਜ਼ਾਦੀ ਦੀ ਸ਼ਰੀਅਤ ਉੱਤੇ ਧਿਆਨ ਨਾਲ ਨਜ਼ਰ ਕਰਦਾ ਰਹਿੰਦਾ ਏ, ਉਹ ਆਪਣੇ ਕੰਮ ਵਿੱਚ ਇਸ ਲਈ ਬਰਕਤ ਪਾਵੇਗਾ ਭਈ ਸੁਣ ਕੇ ਭੁੱਲਦਾ ਨਹੀਂ ਬਲਕਿ ਅਮਲ ਕਰਦਾ ਏ। ਦਰਸੀ ਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਤੇ ਅਸਮਾਨ ਨੂੰ ਪੈਦਾ ਕੀਤਾ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਸ਼ਬੀਹ ਵਾਂਗਰ ਬਣਾਈਏ ਤੇ ਉਹ ਸਮੁੰਦਰ ਦੀਆਂ ਮੱਛੀਆਂ ਤੇ ਅਸਮਾਨ ਦੇ ਪਰਿੰਦਿਆਂ ਤੇ ਚੌਪਾਇਆਂ ਤੇ ਸਾਰੀ ਧਰਤੀ ਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖਣ। ਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ। ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ ਤੇ ਆਖਿਆ, ਫਲੋ ਤੇ ਵਧੋ ਤੇ ਧਰਤੀ ਨੂੰ ਮਾਮੂਰੋ ਮਹਿਕੂਮ ਕਰੋ ਤੇ ਸਮੁੰਦਰ ਦੀਆਂ ਮੱਛੀਆਂ ਤੇ ਹਵਾ ਦੇ ਪਰਿੰਦਿਆਂ ਤੇ ਸਾਰੇ ਜਾਨਵਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜ੍ਹਦੇ ਨੇ ਇਖਤਿਆਰ ਰੱਖੋ। ਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਤੇ ਵੇਖਿਆ ਭਈ ਬਹੁਤ ਚੰਗਾ ਏ। ਪਦਾਇਸ਼। ਇਸ ਤਰ੍ਹਾਂ ਅਸਮਾਨ ਤੇ ਧਰਤੀ ਤੇ ਉਹਨਾਂ ਦੇ ਕੁੱਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ, ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਤੇ ਉਹਦੇ ਨਤਨਿਆਂ ਵਿੱਚ ਹਯਾਤੀ ਦਾ ਦਮ ਫੂਕਿਆ ਤੇ ਇਨਸਾਨ ਜਿਉਂਦੀ ਜਿੰਦ ਬਣਿਆ। ਤੇ ਖੁਦਾਵੰਦ ਰੱਬ ਨੇ ਆਦਮ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਭਈ ਉਹਦੀ ਰਾਖੀ ਤੇ ਨਿਗਹਬਾਨੀ ਕਰੇ। ਤੇ ਖੁਦਾਵੰਦ ਰੱਬ ਨੇ ਆਦਮ ਨੂੰ ਹੁਕਮ ਦਿੱਤਾ ਤੇ ਆਖਿਆ ਭਈ ਤੂੰ ਬਾਗ ਦੇ ਹਰ ਰੁੱਖ ਦਾ ਫਲ ਬੇਰੋਕ ਟੋਕ ਖਾ ਸਕਦਾ ਹੈ, ਪਰ ਨੇਕੀ ਤੇ ਬਦੀ ਦੀ ਪਛਾਣ ਦੇ ਰੁੱਖ ਦਾ ਕਦੀ ਨਾ ਖਾਈਂ, ਕਿਉਂ ਜੇ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰਿਆ। ਪੈਦਾਇਸ਼। ਸੱਪ ਕੁੱਲ ਦਸਤੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਾਲਾਕ ਸੀ ਤੇ ਉਹਨੇ ਬੁੱਢੀ ਨੂੰ ਆਖਿਆ ਭਈ ਵਾਕਿਆ ਹੀ ਰੱਬ ਨੇ ਆਖਿਆ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਇਓ। ਫਿਰ ਸੱਪ ਨੇ ਬੁੱਢੀ ਨੂੰ ਆਖਿਆ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਏ ਭਈ ਜਿਸ ਦਿਨ ਤੁਸੀਂ ਉਹਨੂੰ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਤੇ ਤੁਸੀਂ ਰੱਬ ਵਾਂਗਰ ਨੇਕੀ ਤੇ ਬਦੀ ਦੇ ਜਾਣਨ ਵਾਲੇ ਬਣ ਜਾਓਗੇ। ਬੁੱਢੀ ਨੇ ਵੇਖਿਆ ਭਈ ਉਹ ਰੁੱਖ ਖਾਣ ਲਈ ਚੰਗਾ ਤੇ ਅੱਖੀਆਂ ਨੂੰ ਖੁਸ਼ਨੁਮਾ ਵਿਖਾਲੀ ਦਿੰਦਾ ਏ ਤੇ ਸਿਆਣ ਦੇਣ ਨੂੰ ਵਾਹਵਾ ਏ, ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਖਾਧਾ। ਫਿਰ ਰੱਬ ਖੁਦਾਵੰਦ ਨੇ ਆਦਮ ਨੂੰ ਪੁਕਾਰਿਆ ਤੇ ਉਹਨੂੰ ਆਖਿਆ ਭਈ ਤੂੰ ਕਿੱਥੇ ਐਂ? ਉਹਨੇ ਆਖਿਆ ਮੈਂ ਬਾਗ ਵਿੱਚ ਤੇਰੀ ਆਵਾਜ਼ ਸੁਣੀ ਤੇ ਮੈਂ ਡਰਿਆ, ਕਿਉਂ ਜੇ ਮੈਂ ਨੰਗਾ ਸੀ ਤੇ ਮੈਂ ਆਪਣੇ ਆਪ ਨੂੰ ਲੁਕੋਇਆ। ਉਹਨੇ ਆਖਿਆ ਤੈਨੂੰ ਕਿਹਨੇ ਦੱਸਿਆ ਭਈ ਤੂੰ ਨੰਗਾ ਏ? ਕੀ ਤੂੰ ਉਸ ਰੁੱਖ ਦਾ ਫਲ ਖਾਧਾ ਜਿਹਦੇ ਬਾਰੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਹਨੂੰ ਨਾ ਖਾਵੀਂ?
ਆਦਮ ਨੇ ਆਖਿਆ, ਜਿਹੜੀ ਬੁੱਢੀ ਨੂੰ ਤੂੰ ਮੇਰੇ ਨਾਲ ਕੀਤਾ ਏ, ਉਹਨੇ ਮੈਨੂੰ ਉਸ ਰੁੱਖ ਦਾ ਫਲ ਦਿੱਤਾ ਤੇ ਮੈਂ ਖਾਧਾ। ਫਿਰ ਰੱਬ ਖੁਦਾਵੰਦ ਨੇ ਬੁੱਢੀ ਨੂੰ ਆਖਿਆ, ਵੀ ਤੂੰ ਇਹ ਕੀ ਕੀਤਾ? ਬੁੱਢੀ ਨੇ ਆਖਿਆ, ਵੀ ਸੱਪ ਨੇ ਮੈਨੂੰ ਬਹਿਕਾਇਆ ਤੇ ਮੈਂ ਖਾਧਾ। ਇਸ ਲਈ ਰੱਬ ਖੁਦਾਵੰਦ ਨੇ ਉਹਨੂੰ ਬਾਗੇ ਅਦਨ ਵਿੱਚੋਂ ਬਾਹਰ ਕਰ ਦਿੱਤਾ, ਤਾਂ ਜੋ ਉਹ ਉਸ ਧਰਤੀ ਦੀ ਜਿਹਦੇ ਵਿੱਚੋਂ ਉਹ ਲਿਆ ਗਿਆ ਸੀ ਖੇਤੀ ਕਰੇ। ਲੂਕਾ। ਫਿਰ ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ ਤੇ 40 ਦਿਨਾਂ ਤੀਕਰ ਰੂਹ ਦੀ ਹਦਾਇਤ ਨਾਲ ਬਿਆਬਾਨ ਵਿੱਚ ਫਿਰਦਾ ਰਿਹਾ ਤੇ ਸ਼ੈਤਾਨ ਉਹਨੂੰ ਅਜ਼ਮਾਉਂਦਾ ਰਿਹਾ। ਉਹਨਾਂ ਦਿਨਾਂ ਵਿੱਚ ਉਹਨੇ ਕੁਝ ਨਾ ਖਾਧਾ ਤੇ ਜਦ ਦਿਨ ਪੂਰੇ ਹੋ ਗਏ ਤੇ ਉਹਨੂੰ ਭੁੱਖ ਲੱਗੀ ਤੇ ਸ਼ੈਤਾਨ ਨੇ ਉਹਨੂੰ ਆਖਿਆ, ਭਈ ਜੇ ਤੂੰ ਰੱਬ ਦਾ ਪੁੱਤਰ ਏ ਤੇ ਇਸ ਪੱਥਰ ਨੂੰ ਆਖ ਭਈ ਰੋਟੀ ਬਣ ਜਾਵੇ। ਯਿਸੂ ਨੇ ਉਹਨੂੰ ਜਵਾਬ ਦਿੱਤਾ, ਲਿਖਿਆ ਏ ਭਈ ਬੰਦਾ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਨਾਲ ਵੀ ਜਿਹੜੀ ਰੱਬ ਦੇ ਮੂੰਹੋਂ ਨਿਕਲਦੀ ਏ। ਤੇ ਸ਼ੈਤਾਨ ਨੇ ਉਹਨੂੰ ਉੱਚੀ ਥਾਂ ਤੇ ਲਿਜਾ ਕੇ ਜੱਗ ਦੀਆਂ ਸਾਰੀਆਂ ਸਲਤਨਤਾਂ ਇੱਕੋ ਵਾਰੀ ਵਿੱਚ ਵਿਖਾਈਆਂ ਤੇ ਉਹਨੇ ਉਹਨੂੰ ਆਖਿਆ, ਇਹ ਸਾਰਾ ਇਖਤਿਆਰ ਤੇ ਉਹਨਾਂ ਦੀ ਸ਼ਾਨੋ ਸ਼ੌਕਤ ਮੈਂ ਤੈਨੂੰ ਦੇ ਦੇਵਾਂਗਾ, ਕਿਉਂ ਜੇ ਇਹ ਮੇਰੇ ਹੱਥ ਵੱਸ ਏ ਤੇ ਜਿਹਨੂੰ ਚਾਹਨਾ ਵਾਂ ਦੇਨਾ ਵਾਂ। ਬਸ ਜੇ ਤੂੰ ਮੇਰੇ ਅੱਗੇ ਸਜਦਾ ਕਰੇ ਤੇ ਇਹ ਸਭ ਕੁਝ ਤੇਰਾ ਹੋਵੇਗਾ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਲਿਖਿਆ ਏ ਭਈ ਤੂੰ ਖੁਦਾਵੰਦ ਆਪਣੇ ਰੱਬ ਨੂੰ ਸਜਦਾ ਕਰ ਤੇ ਬਸ ਉਹਦੀ ਇਬਾਦਤ ਕਰ। ਤੇ ਉਹ ਉਹਨੂੰ ਯਰੂਸ਼ਲਮ ਵਿੱਚ ਲੈ ਗਿਆ ਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਆਖਿਆ, ਭਈ ਜੇ ਤੂੰ ਰੱਬ ਦਾ ਪੁੱਤਰ ਏ ਤੇ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ, ਕਿਉਂ ਜੇ ਲਿਖਿਆ ਏ ਭਈ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਭਈ ਤੇਰੀ ਹਿਫਾਜ਼ਤ ਕਰਨ, ਤੇ ਇਹ ਵੀ ਭਈ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਭਈ ਕਿਤੇ ਤੇਰੇ ਪੈਰ ਨੂੰ ਪੱਥਰ ਨਾਲ ਸੱਟ ਨਾ ਲੱਗੇ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਫਰਮਾਇਆ ਗਿਆ ਏ ਭਈ ਤੂੰ ਖੁਦਾਵੰਦ ਆਪਣੇ ਰੱਬ ਦੀ ਅਜ਼ਮਾਇਸ਼ ਨਾ ਕਰ। ਜਦ ਸ਼ੈਤਾਨ ਸਾਰੀਆਂ ਅਜ਼ਮਾਇਸ਼ਾਂ ਕਰ ਹਟਿਆ ਤੇ ਕੁਝ ਚਿਰ ਲਈ ਉਹਦੇ ਤੋਂ ਵੱਖ ਰਿਹਾ, ਫਿਰ ਯਿਸੂ ਪਾਕ ਰੂਹ ਦੀ ਤਾਕਤ ਨਾਲ ਭਰਿਆ ਹੋਇਆ ਗਲੀਲ ਤੋਂ ਪਰਤਿਆ ਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਇਸ ਲਈ ਤੁਸੀਂ ਇੰਜ ਦੁਆ ਕਰਿਆ ਕਰੋ, ਭਈ ਐ ਸਾਡੇ ਬਾਪ, ਤੂੰ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਂ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ ਧਰਤੀ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਤੇ ਜਿਵੇਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮਾਫ਼ ਕੀਤਾ ਏ, ਤੂੰ ਵੀ ਸਾਡੇ ਕਰਜ਼ ਸਾਨੂੰ ਮਾਫ਼ ਕਰ, ਤੇ ਸਾਨੂੰ ਆਜ਼ਮਾਇਸ਼ ਵਿੱਚ ਨਾ ਲਿਆ, ਬਲਕਿ ਬਰਿਆਈ ਤੋਂ ਬਚਾ, ਕਿਉਂ ਜੇ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਕਰੰਥੀਓ। ਤੁਸੀਂ ਕਿਸੇ ਇੰਜ ਦੀ ਅਜ਼ਮਾਇਸ਼ ਵਿੱਚ ਨਹੀਂ ਪਏ ਜਿਹੜੀ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਹੋਵੇ, ਤੇ ਰੱਬ ਸੱਚਾ ਏ, ਉਹ ਤੁਹਾਨੂੰ ਤੁਹਾਡੀ ਤਾਕਤ ਤੋਂ ਬਹੁਤਾ ਅਜ਼ਮਾਇਸ਼ ਵਿੱਚ ਨਹੀਂ ਪੈਣ ਦੇਵੇਗਾ, ਬਲਕਿ ਅਜ਼ਮਾਇਸ਼ ਦੇ ਨਾਲ ਨਿਕਲਣ ਦੀ ਰਾਹ ਵੀ ਪੈਦਾ ਕਰੇਗਾ, ਤਾਂ ਜੋ ਤੁਸੀਂ ਬਰਦਾਸ਼ਤ ਕਰ ਸਕੋ। ਗਲੀਤੀਓ। ਕਿਉਂ ਜੇ ਕੋਈ ਬੰਦਾ ਆਪਣੇ ਆਪ ਨੂੰ ਕੁਝ ਸਮਝੇ ਤੇ ਹੋਵੇ ਉਹ ਕੱਖ ਵੀ ਨਾ, ਤੇ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਏ। ਪਤਰਸ। ਖੁਦਾਵੰਦ ਈਮਾਨ ਰੱਖਣ ਵਾਲਿਆਂ ਨੂੰ ਅਜ਼ਮਾਇਸ਼ ਵਿੱਚੋਂ ਕੱਢਣਾ ਜਾਣਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਸਾਰੇ ਖਿਆਲਾਂ ਯਾਨੀ ਰੱਬ ਦੇ ਪੁੱਤਰਾਂ ਤੇ ਧੀਆਂ ਦਾ ਖਾਨਦਾਨੀ ਨਾਂ ਏ। ਉਹ ਸਭ ਕੁਝ ਜੋ ਰੱਬ ਦਿੰਦਾ ਏ ਸੱਚਾਈ ਤੇ ਤਾਕਤ ਦੀ ਅਕਾਸੀ ਕਰਦਿਆਂ ਹੋਏ ਉਹਦੇ ਨਾਲ ਟੁਰਦਾ ਏ। ਮਵਾਦ, ਹਯਾਤੀ, ਜ਼ਹਾਨਤ, ਸੱਚਾਈ ਤੇ ਪਿਆਰ ਜਿਹੜੇ ਰੱਬ ਨੂੰ ਬਣਾਉਂਦੇ ਨੇ, ਉਹਦੀਆਂ ਬਣਾਈਆਂ ਹੋਈਆਂ ਸ਼ੈਵਾਂ ਤੋਂ ਮੁਨਕਸ ਹੁੰਦੇ ਨੇ, ਤੇ ਜਦੋਂ ਅਸੀਂ ਬਦਨੀ ਹਿੱਸਾਂ ਦੀ ਝੂਠੀ ਗਵਾਹੀ ਨੂੰ ਸਾਇੰਸੀ ਹਕੀਕਤਾਂ ਦੇ ਹੇਠਾਂ ਕਰ ਦਿੰਨੇ ਆ, ਤੇ ਅਸੀਂ ਇਸ ਅਸਲੀ ਮੁਸ਼ਾਬਤ ਤੇ ਪਰਛਾਵੇਂ ਨੂੰ ਹਰ ਪਾਸੇ ਵੇਖਾਂਗੇ। ਰੱਬ ਸਾਰੀਆਂ ਸ਼ੈਵਾਂ ਨੂੰ ਆਪਣੀ ਸ਼ਬੀਹ ਉੱਤੇ ਬਣਾਉਂਦਾ ਏ। ਹਯਾਤੀ ਵਜੂਦੀਅਤ ਨਾਲ, ਸੱਚਾਈ ਰਾਸਤੀ ਨਾਲ, ਰੱਬ ਨੇਕੀ ਨਾਲ ਮੁਨਕਸ ਹੁੰਦਾ ਏ, ਜਿਹੜੇ ਆਪਣੇ ਸਲਾਮਤੀ ਤੇ ਇਸਤਕਲਾਲ ਨੂੰ ਅਨਾਇਤ ਕਰਦੇ ਨੇ।
ਬੰਦਾ ਤੇ ਬੁੱਢੀ ਹਮੇਸ਼ਾ ਲਈ ਰੱਬ ਦੇ ਨਾਲ ਅਬਦੀ ਤੇ ਹਮ ਅਸਰ ਜਲਾਲੀ ਖੂਬੀ ਵਿੱਚ ਲਾਮਹਿਦੂਦ ਮਾਦਰ ਪਿਦਰ ਰੱਬ ਦੀ ਅਕਾਸੀ ਕਰਦੇ ਨੇ। ਪੈਦਾਇਸ਼ 2 ਬਾਬ 6 ਆਇਤ। ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਪੈਦਾਇਸ਼ ਦੇ ਦੂਜੇ ਬਾਬ ਵਿੱਚ ਰੱਬ ਤੇ ਕਾਇਨਾਤ ਦੇ ਐਸ ਮਾਦੀ ਨਜ਼ਰੀਏ ਦਾ ਬਿਆਨ ਮਿਲਦਾ ਏ, ਉਹ ਬਿਆਨ ਜਿਹੜਾ ਜਿਵੇਂ ਪਹਿਲੇ ਰਿਕਾਰਡ ਹੋਈ ਸਾਇੰਸੀ ਸੱਚਾਈ ਦੇ ਬਿਲਕੁਲ ਉਲਟ ਏ। ਮਾਦੇ ਜਾਂ ਗਲਤੀ ਦੀ ਤਾਰੀਖ ਜੇ ਅਸਲੀ ਏ ਤੇ ਕਾਦਰ ਮੁਤਲਕ ਦੀ ਰੂਹ ਨੂੰ ਇੱਕ ਪਾਸੇ ਕਰ ਦੇਵੇਗੀ, ਪਰ ਇਹ ਅਸਲੀਅਤ ਦੇ ਖਿਲਾਫ ਝੂਠੀ ਤਾਰੀਖ ਏ। ਪਹਿਲੇ ਰਿਕਾਰਡ ਦੀ ਸਾਇੰਸ ਦੂਜੇ ਰਿਕਾਰਡ ਦੇ ਝੂਠ ਨੂੰ ਸਾਬਤ ਕਰਦੀ ਏ, ਜੇ ਇੱਕ ਅਸਲੀ ਏ ਤੇ ਦੂਜਾ ਝੂਠਾ ਏ, ਕਿਉਂ ਜੇ ਉਹ ਇੱਕ ਦੂਜੇ ਦੇ ਮੁਖਾਲਫ ਨੇ। ਪਹਿਲਾ ਰਿਕਾਰਡ ਸਾਰੀ ਤਾਕਤ ਤੇ ਹੁਕਮਰਾਨੀ ਰੱਬ ਨੂੰ ਦੇ ਦਿੰਦਾ ਏ ਤੇ ਇਨਸਾਨ ਨੂੰ ਰੱਬ ਦੀ ਕਾਮਲੀਅਤ ਤੇ ਕੂਵਤ ਨਾਲ ਸ਼ਬੀਹ ਦਿੰਦਾ ਏ। ਦੂਜਾ ਰਿਕਾਰਡ ਇਨਸਾਨ ਨੂੰ ਬਦਲਣ ਦੇ ਕਾਬਲ ਤੇ ਲਾਫਾਨੀ ਆਪਣੇ ਦੇਵਤਾ ਤੋਂ ਵੱਖ ਹੋਣ ਦੇ ਤੌਰ ਤੇ ਆਪਣੇ ਹੀ ਮਦਾਰ ਵਿੱਚ ਘੁੰਮਦਾ ਹੋਇਆ ਲਿਖਦਾ ਏ। ਵਜੂਦੀਅਤ ਨੂੰ ਅਲੂਹੀਅਤ ਤੋਂ ਵੱਖਰਾ ਸਾਇੰਸ ਨਾਮੁਮਕਿਨ ਦੇ ਤੌਰ ਤੇ ਵਾਜ਼ਿਆ ਕਰਦੀ ਏ। ਇਨਸਾਨ ਲਈ ਰੱਬ ਦੀਆਂ ਸਾਫ਼ ਮਜ਼ਮਤਾਂ ਜਦ ਉਹ ਉਹਦੀ ਸ਼ਬੀਹ ਰੂਹ ਦੀ ਸੂਰਤ ਵਾਂਗਰ ਨਹੀਂ ਪਾਇਆ ਗਿਆ, ਇਹਦੀ ਵਜ੍ਹਾ ਨੂੰ ਮੰਨਦੀਆਂ ਨੇ ਤੇ ਐਸ ਮਾਦੀ ਮਖਲੂਕ ਦੇ ਝੂਠੇ ਹੋਣ ਦਾ ਐਲਾਨ ਕਰਨ ਵਾਲੇ ਮੁਕਾਸ਼ਫਾ ਦੇ ਨਾਲ ਇਤਫਾਕ ਕਰਦੀਆਂ ਨੇ। ਭਾਵੇਂ ਸੱਚਾਈ ਦੇ ਬਿਲਕੁਲ ਮੁਖਾਲਫ ਬਣ ਕੇ ਸਾਹਮਣੇ ਆਉਂਦਿਆਂ ਹੋਏ ਝੂਠ ਸੱਚਾ ਹੋਣ ਦਾ ਦਾਅਵਾ ਕਰਦਾ ਏ, ਮਾਦੇ ਦੀਆਂ ਮਖਲੂਕਾਂ ਕੋਹਰ ਜਾਂ ਝੂਠੇ ਦਾਅਵੇ ਜਾਂ ਪੁਰ ਇਸਰਾਰੀਅਤ ਤੋਂ ਜੰਮਦੀਆਂ ਨੇ, ਨਾ ਕਿ ਅਸਮਾਨ ਜਾਂ ਉਸ ਸਮਝ ਤੋਂ ਜੰਮਦੀਆਂ ਨੇ ਜਿਹੜੀ ਰੱਬ ਸੱਚ ਤੇ ਝੂਠ ਦੇ ਵਿਚਾਲੇ ਖੜੀ ਕਰਦਾ ਏ। ਗਲਤੀ ਵਿੱਚ ਹਰ ਸ਼ੈ ਹੇਠੋਂ ਆਉਂਦੀ ਏ, ਉੱਤੋਂ ਨਹੀਂ। ਸਭ ਕੁਝ ਰੂਹ ਦੇ ਪਰਛਾਵੇਂ ਦੀ ਬਜਾਏ ਮਾਦੀ ਅਫਸਾਨਾ ਏ। ਮਾਦੇ ਦੇ ਨਾਲ ਹਮਦਰਦ ਹੁੰਦਿਆਂ ਹੋਏ ਦੁਨਿਆਵੀ ਇਨਸਾਨ ਗਲਤੀ ਦੇ ਅੱਗੇ ਪਿੱਛੇ ਹਰ ਵੇਲੇ ਤਿਆਰ ਹੁੰਦਾ ਏ ਤੇ ਉਹ ਇਸ ਪਾਸੇ ਰੁਝਾਨ ਰੱਖੇਗਾ। ਉਹ ਕਿਸੇ ਮੁਸਾਫਰ ਵਾਂਗਰ ਮਗਰਬ ਵਿੱਚ ਇੱਕ ਤਫਰੀਹੀ ਸਫ਼ਰ ਤੇ ਜਾਣ ਵਾਲੇ ਵਾਂਗਰ ਹੋਵੇਗਾ। ਇੱਥੇ ਉਹਦੀ ਸੋਬਤ ਦਿਲਕਸ਼ ਤੇ ਖਾਹਿਸ਼ਾਂ ਦਿਲਚਸਪ ਹੁੰਦੀਆਂ ਨੇ। 6 ਦਿਨਾਂ ਤੀਕਰ ਸੂਰਜ ਦਾ ਪਿੱਛਾ ਕਰਨ ਦੇ ਬਾਅਦ ਉਹ 7ਵੇਂ ਦਿਨ ਮਸ਼ਰਕ ਵਿੱਚ ਪਰਤ ਕੇ ਆਉਂਦਾ ਏ। ਜੇ ਉਹ ਆਪਣੇ ਆਪ ਨੂੰ ਠੀਕ ਪਾਸੇ ਨੂੰ ਜਾਂਦਿਆਂ ਹੋਇਆ ਮਹਿਸੂਸ ਕਰੇਗਾ ਤੇ ਉਹ ਬਹੁਤ ਮੁਤਮਿਨ ਹੋਵੇਗਾ। ਇਹਦੇ ਨਾਲ ਨਾਲ ਆਪਣੀਆਂ ਪੁੱਠੀਆਂ ਸਿੱਧੀਆਂ ਰਾਵਾਂ ਤੋਂ ਸ਼ਰਮਿੰਦਾ ਹੋ ਕੇ ਉਹ ਕਿਸੇ ਸਿਆਣ ਵਾਲੀ ਜ਼ਿਆਰਤ ਲਈ ਆਪਣਾ ਪਾਸਪੋਰਟ ਵਸੂਲ ਕਰੇਗਾ ਤੇ ਇਹਦੇ ਰਾਹੀਂ ਠੀਕ ਰਾਹ ਨੂੰ ਪਾਣ ਤੇ ਉਹਦੇ ਉੱਤੇ ਟੁਰਨ ਦਾ ਸੋਚੇਗਾ। ਆਪਣੀ ਮੁਕਤੀ ਲਈ ਕੋਸ਼ਿਸ਼ ਕਰੋ, ਇਹ ਹਯਾਤੀ ਤੇ ਪਿਆਰ ਦੀ ਮੰਗ ਏ, ਕਿਉਂ ਜੇ ਇੱਥੇ ਤੀਕਰ ਪਹੁੰਚਣ ਲਈ ਰੱਬ ਤੁਹਾਡੇ ਨਾਲ ਕੰਮ ਕਰਦਾ ਏ। ਤੁਸੀਂ ਕਾਇਮ ਰਵੋ ਜਦੋਂ ਤੀਕਰ ਮੈਂ ਨਾ ਆਵਾਂ। ਆਪਣੇ ਅਜਰ ਦੀ ਉਡੀਕ ਕਰੋ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਜੇ ਤੁਹਾਡੀਆਂ ਕੋਸ਼ਿਸ਼ਾਂ ਖੌਫ ਤੇ ਹਰਾਸ ਵਿੱਚ ਘਿਰੀਆਂ ਨੇ ਤੇ ਤੁਹਾਨੂੰ ਇਸ ਵੇਲੇ ਕੋਈ ਅਜਰ ਨਹੀਂ ਮਿਲ ਰਿਹਾ, ਪਰਤ ਕੇ ਗਲਤੀ ਵੱਲ ਨਾ ਜਾਓ ਤੇ ਨਾ ਹੀ ਇਸ ਦੌੜ ਵਿੱਚ ਸੁਸਤ ਹੋ ਜਾਵੋ। ਜਦੋਂ ਜੰਗ ਦਾ ਧੂੰਆਂ ਛੱਟ ਜਾਂਦਾ ਏ, ਤੁਸੀਂ ਉਸ ਚੰਗਿਆਈ ਨੂੰ ਜਾਣ ਜਾਓਗੇ ਜਿਹੜੀ ਤੁਸੀਂ ਕੀਤੀ ਏ ਤੇ ਤੁਹਾਡੇ ਹੱਕ ਦੇ ਮੁਤਾਬਕ ਤੁਹਾਨੂੰ ਮਿਲੇਗਾ। ਰੱਬ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਏ, ਕਿਉਂ ਜੇ ਪਿਆਰ ਦਾ ਮਤਲਬ ਏ ਵੀ ਤੁਹਾਨੂੰ ਅਜ਼ਮਾਇਆ ਤੇ ਪਾਕ ਕੀਤਾ ਜਾਵੇਗਾ। ਗਲਤੀ ਤੋਂ ਅਖੀਰੀ ਰਿਹਾਈ ਜਿਹਦੇ ਹੇਠਾਂ ਰਹਿੰਦਿਆਂ ਹੋਏ ਅਸੀਂ ਲਾਫਾਨੀਅਤ, ਬੇਇੰਤਹਾ ਆਜ਼ਾਦੀ, ਬੇਗੁਨਾਹ ਸਿਆਣ ਵਿੱਚ ਖੁਸ਼ ਹੁੰਦਿਆਂ ਹੋਏ ਫੁੱਲਾਂ ਨਾਲ ਸਜੀ ਹੋਈ ਰਾਹ ਵਿੱਚੋਂ ਲੰਘ ਕੇ ਨਹੀਂ ਮਿਲਦੀ, ਨਾ ਕਿਸੇ ਦੇ ਈਮਾਨ ਦੇ ਬਗੈਰ ਕਿਸੇ ਹੋਰ ਦੀ ਮੁਤਬਾਦਲ ਕੋਸ਼ਿਸ਼ ਨਾਲ ਸਾਹਮਣੇ ਆਉਂਦੀ ਏ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਏ, ਪਰ ਇਹ ਕਦਮ ਬਹੁਤ ਆਸਾਨ ਏ। ਅਕਲ ਦੇ ਪਾਰੋਂ ਜਿਹੜਾ ਅਗਲਾ ਤੇ ਵੱਡਾ ਕਦਮ ਚੁੱਕਣ ਦੀ ਲੋੜ ਏ, ਉਹ ਵਫਾਦਾਰੀ ਵਾਲੀ ਆਜ਼ਮਾਇਸ਼ ਏ, ਯਾਨੀ ਇਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਅ ਵਿੱਚ ਰੱਖਿਆ ਜਾਂਦਾ ਏ। ਆਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਏ ਤੇ ਜੋ ਕੁਝ ਹੋਇਆ ਹੁੰਦਾ ਏ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੀਕਰ ਅਸੀਂ ਇਹ ਨਹੀਂ ਸਿੱਖਦੇ ਭਈ ਇਨਸਾਫ ਦੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਏ ਤੇ ਸਾਨੂੰ ਟਕਾ ਟਕਾ ਭਰਨਾ ਪਵੇਗਾ। ਜਿਸ ਪੈਮਾਨੇ ਨਾਲ ਤੁਸੀਂ ਨਾਪਦੇ ਹੋ ਉਹਦੇ ਨਾਲ ਹੀ ਤੁਹਾਡੇ ਲਈ ਨਾਪਿਆ ਜਾਵੇਗਾ ਤੇ ਇਹ ਭਰ ਜਾਵੇਗਾ ਤੇ ਬਾਹਰ ਡੁੱਲੇਗਾ। ਸਾਰੇ ਇਨਸਾਨੀ ਇਲਮ ਤੇ ਮਾਦੀ ਅਹਿਸਾਸ ਬਦਨੀ 5 ਹਿੱਸਾਂ ਤੋਂ ਹਾਸਲ ਕੀਤੇ ਜਾਣੇ ਚਾਹੀਦੇ ਨੇ। ਜੇ ਇਸ ਇਲਮ ਦਾ ਪਹਿਲਾ ਫਲ ਖਾਣ ਨਾਲ ਮੌਤ ਆਈ ਤੇ ਕੀ ਇਹ ਇਲਮ ਮਹਿਫੂਜ਼ ਹੈ? ਇਸ ਕਹਾਣੀ ਵਿੱਚ ਇੱਕ ਪੇਸ਼ਨਗੋਈ ਸੀ ਭਈ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰਿਆ।
ਆਦਮ ਤੇ ਉਹਦੀ ਪੀੜ੍ਹੀ ਉੱਤੇ ਲਾਨਤ ਕੀਤੀ ਗਈ, ਨਾ ਪਈ ਬਰਕਤ ਦਿੱਤੀ ਗਈ। ਤੇ ਇਹ ਇਸ਼ਾਰਾ ਕਰਦਾ ਏ ਪਈ ਇਲਾਹੀ ਰੂਹ ਜਾਂ ਪਿਓ ਮਾਦੀ ਇਨਸਾਨ ਦੀ ਮਜ਼ੰਮਤ ਕਰਦਾ ਏ ਤੇ ਉਹਨੂੰ ਮਿੱਟੀ ਵਿੱਚ ਮਿਲਾ ਦਿੰਦਾ ਏ। ਕੋਈ ਵੀ ਬੰਦਾ ਜਿਹੜਾ ਰੱਬ ਦੇ ਖਿਆਲ ਤੇ ਵਿਚਾਰੀ ਇਨਸਾਨੀਅਤ ਦੇ ਵਿਚਕਾਰ ਅਦਮ ਮੁਤਾਬਕਤ ਨੂੰ ਸਮਝਣ ਦੇ ਕਾਬਲ ਏ, ਉਹਨੂੰ ਰੱਬ ਦੇ ਇਨਸਾਨ ਜਿਹੜਾ ਉਹਦੀ ਸੂਰਤ ਉੱਤੇ ਬਣਾਇਆ ਗਿਆ ਏ ਤੇ ਆਦਮ ਦੀ ਪਾਪ ਕਰਨ ਵਾਲੀ ਨਸਲ ਦੇ ਵਿਚਕਾਰ ਫਰਕ ਨੂੰ ਜੋ ਕ੍ਰਿਸਚਨ ਸਾਇੰਸ ਨੇ ਕੀਤਾ ਸਮਝਣ ਦੇ ਕਾਬਲ ਹੋਣਾ ਚਾਹੀਦਾ ਹੈ। ਪੌਲੁਸ ਆਖਦਾ ਏ, ਕਿਉਂ ਜੇ ਕੋਈ ਬੰਦਾ ਆਪਣੇ ਆਪ ਨੂੰ ਕੁਝ ਸਮਝੇ ਤੇ ਹੋਵੇ ਉਹ ਕੱਖ ਵੀ ਨਾ, ਤੇ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਏ। ਇਨਸਾਨ ਦਾ ਇਹ ਤਸੱਵੁਰ ਮਾਦੀ ਅਦਮ, ਜਿਹਦੀ ਸਾਇੰਸ ਤਾਲੀਮ ਦਿੰਦੀ ਏ, ਬਦਨੀ ਸਿਆਣ ਨੂੰ ਮੁਸ਼ਤਿਲ ਕਰਦਾ ਏ ਤੇ ਬਦਨੀ ਸਿਆਣ ਦੀ ਮੁਖਾਲਫਤ ਦੀ ਖਾਸ ਵਜ੍ਹਾ ਏ। ਰੱਬ ਦੇ ਤਸੱਵੁਰ ਦੀ ਤਾਲੀਮ ਦੇਣਾ ਜਾਂ ਇਹਦੇ ਨਾਲ ਬਿਮਾਰੀ ਦਾ ਇਲਾਜ ਕਰਨਾ, ਇਹ ਕ੍ਰਿਸਚਨ ਸਾਇੰਸ ਦਾ ਮਕਸਦ ਨਹੀਂ ਏ। ਜਿਵੇਂ ਪਈ ਇੱਕ ਨਕਾਦ ਨੇ ਇਲਜ਼ਾਮ ਲਾਇਆ ਏ, ਮੈਨੂੰ ਅਫਸੋਸ ਏ ਪਈ ਅਜਿਹੀ ਤਨਕੀਦ ਇਨਸਾਨ ਤੇ ਆਦਮ ਵਿੱਚ ਗੜਬੜ ਪੈਦਾ ਕਰਦੀ ਏ। ਇਨਸਾਨ ਦੇ ਬਾਰੇ ਆਖਿਆ ਜਾਂਦਾ ਏ ਭਈ ਉਹ ਰੱਬ ਦੀ ਸੂਰਤ ਉੱਤੇ ਪੈਦਾ ਕੀਤਾ ਗਿਆ ਏ ਤੇ ਇਹ ਇੱਕ ਪਾਪੀ ਤੇ ਬਿਮਾਰ ਫਾਨੀ ਇਨਸਾਨ ਨਹੀਂ ਏ, ਬਲਕਿ ਇੱਕ ਮਿਸਾਲੀ ਇਨਸਾਨ ਏ ਜਿਹੜਾ ਰੱਬ ਦੀ ਸੂਰਤ ਦੀ ਅਕਾਸੀ ਕਰਦਾ ਏ, ਜਿਹਦਾ ਹਵਾਲਾ ਦਿੱਤਾ ਜਾ ਰਿਹਾ ਹੁੰਦਾ ਏ। ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਾਰੋਂ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਰ ਕੀਤਾ ਗਿਆ ਤੇ ਉਹਨੂੰ ਯਿਸੂ ਮਸੀਹ ਦੇ ਤੌਰ ਤੇ ਜਾਣਿਆ ਜਾਂਦਾ ਸੀ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਏ, ਯਾਨੀ ਸੱਚਾਈ ਤੇ ਪਿਆਰ ਅਸਲੀ ਇਨਸਾਨ ਉੱਤੇ ਹੁਕੂਮਤ ਕਰਦੀ ਏ। ਇਹ ਜ਼ਾਹਰ ਕਰਦਿਆਂ ਹੋਏ ਕਿ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਤੇ ਅਬਦੀ ਏ। ਉਸ ਕਾਮਲ ਬੰਦੇ ਵਿੱਚ ਮੁਕਤੀ ਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਐਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਮਾਦੀਅਤ ਦੇ ਰੂਹਾਨੀ ਮੁਖਾਲਫ ਦੀ ਸਿਆਣ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਜੰਨਤ ਦੇ ਬੂਹਿਆਂ ਨੂੰ ਇਲਾਹੀ ਸਾਇੰਸ ਦੀਆਂ ਕੁੰਜੀਆਂ ਨਾਲ ਦੁਬਾਰਾ ਖੋਲੇਗਾ, ਜਿਨ੍ਹਾਂ ਦੇ ਬਾਰੇ ਇਨਸਾਨ ਸਮਝਦਾ ਏ ਭਈ ਉਹ ਬੰਦ ਹੋ ਗਏ ਨੇ, ਤੇ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਤੇ ਆਜ਼ਾਦ ਵੇਖੇਗਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।